ਫਰੈਸਨੋ ਤੋਂ ਇੱਕ ਜਿਹੜੀ ਉਹ ਖਬਰ ਆ ਰਹੀ ਆ, ਇੱਕ ਰੈਸਟੋਰੈਂਟ ਦੇ ਜਿਹੜੇ ਮਾਲਕ ਨੇ, ਉਹ ਵਿਚਾਰਿਆਂ ਨੂੰ ਹੁਣ ਰਾਤ ਨੂੰ ਸੌਣਾ ਪੈ ਰਿਹਾ ਆ ਆਪਣੇ ਰੈਸਟੋਰੈਂਟ ਦੇ ਵਿੱਚ। ਕਾਰਨ ਕੀ ਆ? ਕਹਿੰਦੇ ਵੀ ਇੰਨੇ ਕੁ ਜ਼ਿਆਦਾ ਉੱਥੇ ਬ੍ਰੇਕ-ਇਨਸ ਹੋ ਰਹੇ ਆ, ਉਹ ਤੰਗ ਹੋ ਗਏ ਆ। ਜੈਨੀਫਰ ਵਾਂਗ ਉਸ ਜਿਹੜੀ ਰੈਸਟੋਰੈਂਟ ਦੀ ਮਾਲਕਣ ਤੇ ਕਹਿੰਦੇ ਵੀ ਉਸਦਾ ਘਰ ਵਾਲਾ ਆ, ਉਹ ਟਾਇਰਡ ਨੇ ਇਹਨਾਂ ਬ੍ਰੇਕ-ਇਨਸ ਤੋਂ, ਤੇ ਕਹਿੰਦੇ ਵੀ ਉਹ ਇੰਨਾ ਮਾੜੀ ਸਥਿਤੀ ਜਿਹੜੀ ਉਹ ਬਣ ਚੁੱਕੀ ਹੈ ਵੀ ਉਹਨਾਂ ਨੂੰ ਉੱਥੇ ਜਾ ਕੇ ਸੌਣਾ ਪੈ ਰਿਹਾ। ਫੋਬ ਸੀਫੂਡ ਫਿਊਜ਼ਨ ਕਹਿੰਦੇ ਵੀ ਇਸ ਟਾਈਮ ਇਹਨਾਂ ਕ੍ਰੁਕਸ ਦੇ ਲਈ, ਇਹਨਾਂ ਕ੍ਰਿਮੀਨਲਸ ਦੇ ਲਈ ਮੈਗਨੇਟ ਦੇ ਵਜੋਂ ਜਿਹੜਾ ਆ ਉਹ ਕੰਮ ਕਰ ਰਿਹਾ ਆ। ਕਹਿੰਦੇ ਵੀ ਬ੍ਰੇਕ-ਇਨਸ ਤੜਕੇ ਤੇ ਰਾਤ ਨੂੰ ਜਿਹੜੇ ਉਹ ਹੋ ਰਹੇ ਨੇ। ਸੋ ਕਹਿੰਦੇ ਵੀ ਪਿਛਲੇ ਹਫ਼ਤੇ ਅਸੀਂ ਜਦ ਸਵੇਰੇ 8:45 ਵਜੇ ਪਹੁੰਚੇ ਤਾਂ ਉੱਥੇ ਬ੍ਰੇਕ-ਇਨ ਹੋ ਚੁੱਕਾ ਸੀਗਾ। ਕਹਿੰਦੇ ਵੀ ਜਦ ਮੇਰੇ ਅੰਕਲ ਉੱਥੇ ਪਹੁੰਚਿਆ ਤੇ ਉਹ ਜਿਹੜੇ ਚੋਰ ਆ ਉੱਥੋਂ ਭੱਜ ਗਏ ਸੀਗੇ। ਕਹਿੰਦੇ ਵੀ ਜੁਲਾਈ ਮਹੀਨੇ ਦੇ ਵਿੱਚ ਇਹ ਇੱਥੇ ਚੋਰੀ ਦਾ ਕੰਮ ਸ਼ੁਰੂ ਹੋਇਆ ਸੀਗਾ ਤੇ ਥੀਵਸ ਨੂੰ ਕੋਈ ਅੰਦਰ ਵੜਨ ਦਾ, ਸੌਖਾ ਅੰਦਰ ਵੜਨ ਦਾ ਜਿਹੜਾ ਆ ਉਹ ਰਾਹ ਕਿਤੇ ਨਾ ਕਿਤੇ ਲੱਭ ਚੁੱਕਾ ਸੀਗਾ। ਸੋ ਕਹਿੰਦੇ ਵੀ ਆਪਣਾ ਫੂਡ ਭਰ ਕੇ ਤੇ ਹੋਰ ਸਮਾਨ ਭਰ ਕੇ ਉੱਥੋਂ ਜਿਹੜੇ ਚੋਰ ਆ ਉਹ ਲਈ ਜਾ ਰਹੇ ਸੀਗੇ। ਕਹਿੰਦੇ ਕਾਰ ਚਾਹੁੰਦੇ ਆ, ਇਹ ਵੀ ਨਹੀਂ ਆ ਵੀ ਕੋਈ ਕਹਿ ਦੇਵੇ ਵੀ ਹੋਮਲੈਸ ਦੇ ਜਿਹੜੇ ਉਹ ਕਰ ਰਹੇ ਆ। ਕਹਿੰਦੇ ਵੀ ਕਾਰ ਤੇ ਆਉਂਦੇ ਨੇ, ਚੋਰੀ ਕਰਦੇ ਨੇ ਤੇ ਉੱਥੋਂ ਜਿਹੜੇ ਉਹ ਭੱਜ ਜਾਂਦੇ ਨੇ। ਬੀਤੇ ਸੋਮਵਾਰ ਸਿਕਿਉਰਿਟੀ ਕੈਮਰੇ ਦੇ ਵਿੱਚ ਇਹ ਚੋਰੀ ਜਿਹੜੀ ਉਹ ਕੈਦ ਹੋਈ, ਜਿਸ ਦੇ ਵਿੱਚ ਜਿਹੜੇ 2 ਚੋਰ ਆ ਉਹ ਸਟੋਰੇਜ ਯੂਨਿਟ ਦੇ ਵਿੱਚ ਬ੍ਰੇਕ ਇਨ ਕੀਤਾ, ਪਰ ਇਸ ਵਾਰ ਜਿਹੜਾ ਆ ਉਹਨਾਂ ਦਾ ਬਚਾਅ ਹੋ ਗਿਆ। ਸੋ ਕਹਿੰਦੇ ਵੀ ਅਸੀਂ ਫਰੈਸਨੋ ਪੁਲਿਸ ਨੂੰ ਕੰਪਲੇਨ ਕੀਤੀ ਆ, ਰਿਪੋਰਟ ਆਨਲਾਈਨ ਵੀ ਜਿਹੜੀ ਉਹ ਫਾਈਲ ਕੀਤੀ ਆ। ਕਹਿੰਦੇ ਵੀ ਰਾਈਟ ਨਾਓ ਜਿਹੜੇ ਲੋਕ ਆ ਚੋਰੀ ਕਰਦੇ ਆ ਪਰ ਜੇਲ੍ਹ 'ਚ ਨਹੀਂ ਜਾਂਦੇ, ਤੇ ਉਹ ਬਾਰ-ਬਾਰ ਉਹੀ ਚੀਜ਼ਾਂ ਚੋਰੀ ਦਾ ਕੰਮ ਜਿਹੜਾ ਉਹਨਾਂ ਨੇ ਫੜਿਆ ਹੋਇਆ ਆ। $900 ਤੋਂ ਘੱਟ ਦੀ ਚੋਰੀ ਦੇ ਮਾਮਲੇ ਵਿੱਚ ਕੈਲੀਫੋਰਨੀਆ ਨੇ ਇੱਕ ਪ੍ਰੋਪੋਜੀਸ਼ਨ ਪਾਸ ਕੀਤੀ ਸੀ ਕਈ ਵਰੇ ਪਹਿਲਾਂ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਉੱਤੇ ਫੈਲਨੀ ਜਿਹੜੇ ਚਾਰਜਿਸ ਆ ਉਹ ਨਹੀਂ ਲਗਾਏ ਜਾਂਦੇ ਸੀਗੇ। ਸੋ ਕਹਿੰਦੇ ਵੀ ਹੁਣ ਇਹ ਰੈਸਟੋਰੈਂਟ ਓਨਰਸ ਨੇ ਤੰਗ ਆ ਕੇ ਇਹ ਫੈਸਲਾ ਲਿਆ ਆ ਵੀ ਭਾਈ ਅਸੀਂ ਹੁਣ ਆਪ ਹੀ ਇਸ ਰੈਸਟੋਰੈਂਟ ਦੇ ਵਿੱਚ ਸੋਵਾਂਗੇ ਤੇ ਤਾਂ ਹੀ ਜਿਹੜਾ ਕੁਛ ਹੋਊਗਾ। ਕਹਿੰਦੇ ਵੀ ਜੇ ਲੋਕ ਇਸ ਵਾਰ ਮੇਰੇ ਸਟੋਰ ਦੇ ਵਿੱਚ ਆਏ ਤਾਂ ਹੋ ਸਕਦਾ ਵੀ ਮੈਂ ਜਿਹੜਾ ਆ ਉਹ ਸ਼ੂਟ ਵੀ ਜਿਹੜਾ ਉਹ ਕਰ ਦੇਵਾਂ। ਤੇ ਕਹਿੰਦੇ ਵੀ ਜੇ ਆਏ, ਸਾਨੂੰ ਬੋਦਰ ਕੀਤਾ, ਜੇ ਮੈਂ ਖਤਰੇ 'ਚ ਹੋਇਆ ਤੇ ਯੈਸ ਡੈਫੀਨੇਟਲੀ ਮੈਂ ਅੱਗੋਂ ਗੋਲੀ ਚਲਾਊਂਗਾ। ਜੀ ਬਿਲਕੁਲ। $950 ਜੇ ਸ਼ੌਪ ਲਿਫਟਿੰਗ ਹੁੰਦੀ ਆ ਤੇ ਮਿਸਡਮੀਨਰ ਚਾਰजेस ਲੱਗਦੇ ਆ। ਜੇ 950 ਤੋਂ ਥੱਲੇ ਆ ਫਿਰ ਕੋਈ ਨਹੀਂ ਲੱਗਦੇ। ਇਸੇ ਕਰਕੇ ਸੈਨ ਫਰਾਂਸਿਸਕੋ ਸਿਟੀ ਦਾ ਭੱਠਾ ਬੈਠਿਆ ਪੂਰਾ। ਵੱਡੇ ਸ਼ਹਿਰ, ਵੱਡੇ ਜਿਹੜੇ ਸਟੋਰ ਆ, ਜਿਸ ਤਰ੍ਹਾਂ ਵਾਲਮਾਰਟ ਆ, CVS ਆ, ਤੇ ਵਾਲਗ੍ਰੀਨ ਆ, ਉਹਨਾਂ ਨੇ ਬਹੁਤ ਜ਼ਿਆਦਾ ਬੰਦ ਕੀਤੇ ਵੀ ਇਹ ਸਮੈਸ਼ ਐਂਡ ਗ੍ਰੈਬ ਕਰਕੇ ਜਾਂਦੇ ਆ। 15-20 ਜਾਣੇ ਬੈਗ ਭਰਦੇ ਆ, ਬੈਗ ਭਰ ਕੇ ਭੱਜ ਜਾਂਦੇ ਆ ਤੇ ਪੁਲਿਸ ਫੜਦੀ ਨਹੀਂ। ਪੁਲਿਸ ਵਾਲੇ ਵੀ ਵਿਚਾਰੇ ਉਹਨਾਂ ਦੇ ਹੱਥ ਬੰਨੇ, ਉਹ ਕਹਿੰਦੇ ਜੇ ਅਸੀਂ ਅਰੈਸਟ ਕਰੀਏ ਤੇ ਇਹਨਾਂ ਦੇ ਚਾਰजेस ਨਹੀਂ ਲੱਗਣੇ, ਤੇ ਫਾਇਦਾ ਕੀ ਆ ਉਹਨਾਂ ਨੂੰ ਅਰੈਸਟ ਕਰਨ ਦਾ, ਫੇਰ ਛੱਡ ਦੇਣਾ ਉਹਨਾਂ ਨੇ ਜੀ। ਸੋ ਇਸ ਕਰਕੇ ਉੱਥੇ ਵੀ ਫ੍ਰਿਜ਼ਨੋ 'ਚ ਵੀ ਬੜਾ ਜ਼ਿਆਦਾ ਕ੍ਰਾਈਮ ਵਧਿਆ ਆ। ਸੋ ਜਿੰਨੇ ਵੀ ਆਪਣੇ ਵੀ ਸਰੋਤੇ ਸੁਣ ਰਹੇ ਆ, ਬਹੁਤ ਸਾਰੇ ਬਿਜ਼ਨੈਸਿਸ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਹੈਗੇ ਆ, ਬੜੇ ਧਿਆਨ ਦੇ ਨਾਲ ਰਹੋ। ਇੱਕ LA ਦੇ ਵਿੱਚ ਇੰਸੀਡੈਂਟ ਵਾਪਰੀ ਸੀ ਤੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਰਾਤ ਨੂੰ 2 ਵਜੇ ਦੇ ਕਰੀਬ ਇੱਕ ਕਾਰ 'ਚ 4 ਜਣੇ ਆਏ, ਪੂਰੀ ਗਨ ਲੈ ਕੇ। ਜਦੋਂ ਅੰਦਰ ਹੀ ਵੜਿਆ ਤੇ ਫਿਰ ਉਹ ਸਟੋਰ ਵਾਲਾ ਮਾਲਕ ਜਿਹੜਾ ਸੀ ਉਹਨੇ ਠੋਕਤਾ ਉੱਥੇ, ਤੇ ਫਿਰ ਉੱਥੋਂ ਭੱਜੇ। ਸੋ ਇਦਾਂ ਦਾ ਜੇ ਤੁਹਾਨੂੰ ਖਤਰਾ ਆ ਤੇ ਬਿਲਕੁਲ ਫਿਰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਆ।